World Hindu Congress renounces Hinduism, embraces terms Hindutva, Hindu Dharma. Third World Hindu Congress asserts that Hindutva includes the gamut of all that the word Hindu implies. उन्होंने कहा जी हिंदुत्वा का मतलब है कि हर शेड का हिंदू, वो सनातनी, आर्य समाजी, देव समाजी, ब्रह्मो समाजी, नास्तिक, कास्तक, राम का पुजारी, लक्ष्मी का पुजारी, विष्णु का पुजारी, किसी होर का पुजारी, सब जिहड़े ने वो हिंदू तवी ने. That the word Hindutva was more accurate as it includes the gamut of all that the word Hindu implies. In the term Hindu Dharma, the first word, that is Hindu, is an unbounded word. It signifies all that is Sanatan or eternal, and then there is Dharma. Hinduism is totally different because it is suffixed with an ism, which is a term defined as an oppressive and discriminatory attitude or belief. ਵੈਲਕਮ ਬੈਕ ਔਨ ਪ੍ਰੋਗਰਾਮ. ਸੋ ਵਿਊਅਰਸ, ਗੱਲਬਾਤ ਕਰਾਂਗੇ ਕਿ ਬੈਂਕਾਕ ਥਾਈਲੈਂਡ ਵਿੱਚ ਹੋਈ ਵਰਲਡ ਹਿੰਦੂ ਕਾਂਗਰਸ ਨੇ ਐਲਾਨ ਕੀਤਾ ਕਿ ਹਿੰਦੂ ਧਰਮ ਲਈ ਹਿੰਦੂਇਜ਼ਮ ਲਫ਼ਜ਼ ਦਾ ਇਸਤੇਮਾਲ ਕਰਨਾ ਠੀਕ ਨਹੀਂ ਹੈ, ਇਸ ਦੀ ਥਾਂ ਲਫ਼ਜ਼ ਹਿੰਦੂਤਵਾ ਵਰਤਿਆ ਜਾਵੇ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ. ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, RSS ਜਿਹੜਾ 1925 ਦੇ ਵਿੱਚ ਡਾਕਟਰ ਹੈਡਗਵੇਅਰ ਨੇ ਫਾਊਂਡ ਕੀਤਾ ਔਰ ਉਸ ਦੇ ਵਿੱਚ ਅਸਲ ਜਾਨ ਗੋਲਵਲਕਰ ਨੇ ਪਾਈ, ਔਰ ਇਹ ਉਹੀ ਪੀਰੀਅਡ ਸੀ. ਉਸ ਤੋਂ ਪਹਿਲਾਂ ਉਹ ਲਾਲਾ ਲਾਜਪਤ ਰਾਏ ਹੋਏ ਜਾਂ ਭਾਈ ਪਰਮਾਨੰਦ ਨਾਂ ਦਾ ਆਰੀਆ ਸਮਾਜੀ, ਜਿਨ੍ਹਾਂ ਨੇ ਹਿੰਦੂਆਂ ਨੂੰ ਮੁਸਲਮਾਨਾਂ ਤੋਂ ਅੱਡ ਇੱਕ ਰਾਸ਼ਟਰ ਵਾਂਗ ਪ੍ਰੋਜੈਕਟ ਕੀਤਾ. ਲੇਕਿਨ ਟਰਮ ਹਿੰਦੂਤਵਾ ਪੋਲੀਟੀਕਲ ਆਈਡੀਓਲੋਜੀ ਦੇ ਵਿੱਚ ਸਾਵਰਕਰ ਨੇ ਦਿੱਤੀ ਔਰ ਉਹਨੇ ਕਿਹਾ ਵੀ ਇਸ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਹੈ, ਕਿਉਂਕਿ ਸਾਵਰਕਰ ਮੂਰਤੀ ਪੂਜਾ ਦੇ ਵੀ ਖਿਲਾਫ ਸੀ, ਗਾਂ ਮਾਸ ਵੀ ਖਾਂਦਾ ਸੀ, ਔਰ ਉਹਦਾ ਕੋਈ ਹਿੰਦੂ ਜਿਹੜਾ ਰਿਚੁਅਲਿਸਟਿਕ ਹਿੰਦੂ ਧਰਮ ਹੈ ਉਹਦੇ ਨਾਲ ਉਹਨੇ ਕਿਹਾ ਵੀ ਇਹ ਪੋਲੀਟੀਕਲ ਆਈਡੀਓਲੋਜੀ ਹੈ. ਔਰ ਹਿੰਦੂਤਵਾ ਦੇ ਵਿੱਚ ਜਿਹੜੇ ਇੱਥੋਂ ਦੇ ਲੋਕਲ ਮਜ਼ਹਬ ਨੇ ਜਾਂ ਜਿਹੜੇ ਥਾਟ ਆਏ ਉਹ ਹੀ ਹਿੰਦੂਤਵਾ ਨੂੰ ਰਿਪਰੈਜ਼ੈਂਟ ਕਰਦੇ ਨੇ ਆਈਡੀਓਲੋਜੀਕਲੀ. ਇਸਲਾਮ ਔਰ ਕ੍ਰਿਸਚੀਅਨਿਟੀ ਦੇ ਖਿਲਾਫ ਖੁੱਲ੍ਹ ਕੇ ਗੋਲਵਲਕਰ ਨੇ ਵੀ ਪੋਜੀਸ਼ਨ ਲਈ, ਹੈਡਗਵੇਅਰ ਨੇ ਵੀ ਲਈ, ਲਾਲਾ ਲਾਜਪਤ ਰਾਏ ਨੇ ਵੀ ਲਈ. ਸਾਵਰਕਰ ਔਰ ਗੋਲਵਲਕਰ ਨੇ ਤਾਂ ਇਹ ਹੀ ਕਿਹਾ ਕਿ ਵੀ ਜੋ ਹੱਲ ਜਿਹੜਾ ਮਾਈਨੋਰਟੀਜ਼ ਦਾ ਹਿਟਲਰ ਨੇ ਕੱਢਿਆ, ਮੁਸੋਲਿਨੀ ਨੇ ਕੱਢਿਆ, ਉਹੀ ਇੱਥੋਂ ਦੇ ਮੁਸਲਮਾਨਾਂ ਔਰ ਈਸਾਈਆਂ ਦਾ, ਕਿ ਉਹਨਾਂ ਨੂੰ ਜਿਵੇਂ ਇਨਕੁਇਜ਼ੀਸ਼ਨ 1492 'ਚ ਹੋਈ ਸਪੇਨ 'ਚ, ਦੋ ਹੀ ਚੋਇਸ ਸੀ, ਜਾਂ ਕਨਵਰਟ ਹੋ ਜਾਓ ਜਾਂ ਮਰਨ ਲਈ ਤਿਆਰ ਹੋ ਜਾਓ, ਭੱਜ ਜਾਓ. ਔਰ 500-600 ਸਾਲ ਤੋਂ ਜਿਹੜੇ ਸਪੇਨ ਦੇ ਉੱਤੇ ਮੁਸਲਮਾਨਾਂ ਦਾ ਰਾਜ ਸੀ, ਕਿਵੇਂ ਉਹਨਾਂ ਦੇ ਨਾਲ ਕੀ ਸਲੂਕ ਹੋਇਆ. ਔਰ ਇਸ ਗੱਲ ਨੂੰ ਅਲਾਮਾ ਇਕਬਾਲ ਬਹੁਤ ਚੰਗੀ ਤਰ੍ਹਾਂ ਸਮਝਦੇ ਸੀ. ਉਹਨਾਂ ਨੇ ਜਦੋਂ ਮੁਸਲਿਮ ਲੀਗ ਦੀ ਕਾਨਫਰੰਸ 1930s ਦੇ ਵਿੱਚ ਅੱਡ ਹੋਣ ਦੀ ਗੱਲ ਕੀਤੀ, ਬੇਸ਼ੱਕ ਪਾਕਿਸਤਾਨ ਦਾ ਮਤਾ ਤਾਂ 23 ਮਾਰਚ 1940 ਨੂੰ ਲਾਹੌਰ ਦੇ ਵਿੱਚ ਲਿਆਂਦਾ ਗਿਆ ਮੁਹੰਮਦ ਅਲੀ ਜਿਨਾਹ ਹੋਰਾਂ ਵੱਲੋਂ, ਲੇਕਿਨ ਉਸ ਤੋਂ ਪਹਿਲਾਂ ਹੀ ਅਲਾਮਾ ਇਕਬਾਲ ਨੇ ਆਈਡੀਓਲੋਜੀਕਲੀ ਦੇਖ ਲਿਆ ਸੀ ਕਿ ਵੀ ਇਹ ਜਿੱਧਰ ਨੂੰ ਜਾ ਰਿਹਾ ਹੈ ਸਾਡੇ ਨਾਲ ਉਹੀ ਹਾਲ ਹੋਏਗਾ ਜੋ 1492 ਦੇ ਵਿੱਚ ਮੁਸਲਮਾਨਾਂ ਔਰ ਯਹੂਦੀਆਂ ਦਾ ਸਪੇਨ ਦੇ ਵਿੱਚ ਹੋਇਆ ਸੀ ਇਨਕੁਇਜ਼ੀਸ਼ਨ ਦੇ ਦੌਰਾਨ. ਹੁਣ ਇਸ ਸਾਰੇ ਪੀਰੀਅਡ 'ਚ ਇਹ ਰਿਹਾ ਕਿਉਂਕਿ ਹਿੰਦੂ ਧਰਮ ਦਾ ਤਾਂ ਕੋਈ ਨਾ ਉਹਨਾਂ ਦਾ ਕੋਈ ਸਾਂਝਾ ਸਕ੍ਰਿਪਚਰ ਹੈ, ਨਾ ਕੋਈ ਸਾਂਝਾ ਦੇਵਤਾ ਕਿ ਇੱਕ ਨੂੰ ਕੋਈ ਮੰਨ ਲਏ, ਕੋਈ ਕਿਸੇ ਨੂੰ ਕੋਈ 33 ਕਰੋੜ ਦੀ ਗੱਲ ਹੁੰਦੀ ਹੈ. ਫਿਰ ਜਿਹੜੀਆਂ ਬ੍ਰਹਮੋ ਸਮਾਜ, ਦੇਵ ਸਮਾਜ ਵਰਗੀਆਂ ਸੀ, ਉਹ ਬੇਸ਼ੱਕ ਜ਼ਾਤ ਪਾਤ ਨੂੰ ਨਹੀਂ ਸੀ ਮੰਨਦੀਆਂ ਜਿਹੜੀਆਂ ਬ੍ਰਾਂਚਾਂ, ਲੇਕਿਨ ਉਹ ਮੂਰਤੀ ਪੂਜਾ ਔਰ ਦੂਸਰੇ 'ਚ ਆਸਥਾ ਸੀ, ਜਿਹਨੂੰ ਇਹ ਸਨਾਤਨ ਧਰਮ ਕਹਿੰਦੇ ਨੇ. ਜਿਹੜਾ ਦਿਆਨੰਦ ਦਾ ਆਰੀਆ ਸਮਾਜ ਆਇਆ ਉਹ ਸਿਰਫ ਵੇਦਾਂ ਦੀ ਗੱਲ ਕਰਦੇ ਆ, ਬਾਕੀ ਪੁਰਾਣਾ ਤੇ ਬੇਸਡ ਅਵਤਾਰਵਾਦ ਔਰ ਮੂਰਤੀ ਪੂਜਾ ਉਸ ਦੇ ਬਿਲਕੁਲ ਖਿਲਾਫ ਸੀ. ਸੋ ਇਹਨਾਂ ਦੀ ਇਹ ਘੈਂਸ ਜਿਹੜੀ ਹੈ ਧਾਰਮਿਕ ਅਰੀਨਾ ਦੇ ਵਿੱਚ ਤਾਂ ਰਹੀ ਹੈ ਸ਼ੁਰੂ ਤੋਂ ਹੀ, ਲੇਕਿਨ ਹਿੰਦੂਤਵਾ ਦੀ ਆਈਡੀਓਲੋਜੀ ਨੂੰ ਜਦੋਂ RSS ਨੇ ਆਪਣਾ ਪੋਲੀਟੀਕਲ ਵਿੰਗ ਭਾਰਤੀ ਜਨਸੰਘ ਬਣਾਇਆ, ਜਿਹੜਾ ਹੌਲੀ ਹੌਲੀ ਟਰੈਵਲ ਕਰਦਾ ਅੱਜ BJP ਦੇ ਰੂਪ 'ਚ 2014 ਤੋਂ ਸਿੱਧੇ ਤੌਰ 'ਤੇ ਜਿਨ੍ਹਾਂ ਕੋਲ ਪਾਵਰ ਹੈ,
ਤੇ ਇਹਨਾਂ ਨੇ ਆਪਣੀ ਹਿੰਦੂਤਵਾ ਨੂੰ ਪੋਲੀਟੀਕਲ ਆਈਡੀਓਲੋਜੀ ਦੇ ਤੌਰ ਤੇ ਉਭਾਰਿਆ। ਉਹੀ ਮੁਸਲਮਾਨਾਂ, ਈਸਾਈਆਂ, ਘੱਟ ਗਿਣਤੀਆਂ ਪ੍ਰਤੀ, ਸਿੱਖਾਂ, ਬੋਧੀਆਂ, ਜੈਨੀਆਂ ਨੂੰ ਤਾਂ ਪਹਿਲਾਂ ਹੀ ਸੈਕੂਲਰ ਇੰਡੀਆ ਵਾਲਿਆਂ ਨੇ ਦੇ ਸੰਵਿਧਾਨ ਨੇ ਆਰਟੀਕਲ 25(b) ਦੇ ਥੱਲੇ ਹਿੰਦੂ ਬਣਾ ਦਿੱਤਾ ਹੋਇਆ ਸੀ। ਪਰ ਇਹਨਾਂ ਨੇ ਮੁਸਲਮਾਨਾਂ ਔਰ ਈਸਾਈਆਂ ਦੇ ਖਿਲਾਫ ਖੁੱਲ੍ਹ ਕੇ, ਸਿੱਖਾਂ ਦੇ ਖਿਲਾਫ ਇੱਕ ਵੱਖਰੇ ਅੰਦਾਜ਼ ਦੇ ਵਿੱਚ ਉਹ ਉਸ ਕਿਸਮ ਦੇ ਏਜੰਟ ਖੜੇ ਕਰਕੇ, ਜਿਵੇਂ ਕੱਲ੍ਹ ਅਸੀਂ ਗੱਲ ਕੀਤੀ ਸੀ, ਮਨਜਿੰਦਰ ਸਿਰਸਾ ਹੋਏ, ਆਰ.ਪੀ. ਸਿੰਘ ਹੋਏ, ਔਰ ਇਸ ਨਸਲ ਦੇ ਇੱਥੇ ਜੈਸੀ ਸਿੰਘ ਜਾਂ ਕਮਲਜੀਤ ਸਿੰਘ ਸੋਨੀ, ਉਹ ਜਿਹੜੇ ਬਿਲਕੁਲ ਟਾਊਟ ਇਹਨਾਂ ਦੇ ਨੇ ਹਿੰਦੂਤਵਾ ਦੇ, ਇਹ ਸਾਰੇ ਇਹ ਸਿੱਖਾਂ ਨੂੰ ਹਿੰਦੂਆਂ ਦੇ ਵਿੱਚ ਬਾੜ ਰਹੇ ਨੇ। ਇਹ ਇਹਨਾਂ ਨੂੰ ਇਹੀ ਏਜੰਡਾ ਦਿੱਤਾ ਹੈ ਜੀ। ਹੁਣ ਇਹਦੇ ਚੱਲਦੇ ਆ, ਜਦੋਂ ਅਸੀਂ ਵੀ ਗੱਲ ਕਰਦੇ ਸੀ, ਅਸੀਂ ਹਮੇਸ਼ਾ ਇਹ ਕਹਿੰਦੇ ਸੀ ਕਿ ਭਾਈ ਦੇਖੋ, ਸਾਡੀ ਲੜਾਈ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਨਾਲ ਨਹੀਂ ਹੈ, ਮਜ਼ਹਬ ਦੇ ਖਿਲਾਫ ਨਹੀਂ ਹੈ, ਅਸੀਂ ਵਿਚਾਰਧਾਰਾ ਦੇ ਖਿਲਾਫ ਹੈ। ਕਿਉਂਕਿ ਜਿਹੜਾ ਵਿਚਾਰਧਾਰਾ, ਜੇ ਫਾਸ਼ਿਜ਼ਮ, ਨਾਜ਼ੀਜ਼ਮ, ਅਥੋਰੀਟੇਰੀਅਨਿਜ਼ਮ ਜਾਂ ਬ੍ਰਾਹਮਣਿਜ਼ਮ ਦੀ ਗੱਲ ਹੁੰਦੀ ਸੀ, ਹੁਣ ਜਿਹੜੀ ਹਿੰਦੂਤਵਾ ਦੀ ਆਈਡੀਓਲੋਜੀ ਆ, ਇਨਫੈਕਟ ਬ੍ਰਾਹਮਣ ਦੀ ਸੁਪੀਰੀਅਰਿਟੀ ਜਾਂ ਉਸ ਦੇ ਉੱਤੇ ਖੜੀ ਹੈ, ਬਾਕੀਆਂ ਦੇ ਲਈ ਕੋਈ ਥਾਂ ਨਹੀਂ ਹੈ। ਇਹ ਬੋਰਨ ਹੀ ਜੁੜਿਆ ਹੋਇਆ ਪਾਰਟ ਹੈ, ਜਿਵੇਂ ਨਾਜ਼ੀਆਂ ਦਾ ਆਰੀਅਨ ਕਾਨਸੈਪਟ ਸੀ ਜੀ। ਸੋ ਅਸੀਂ ਉਹਨੂੰ ਬਿਲਕੁਲ ਆਪਣੀ ਹਰ ਲਿਖਤ ਦੇ ਵਿੱਚ ਵੀ ਔਰ ਆਪਣੇ ਹਰ ਪ੍ਰੈਜੈਂਟੇਸ਼ਨ ਐਂਡ ਸੋ ਡੂ ਮੈਨੀ ਅਦਰਸ, ਅਸੀਂ ਇਹ ਕਹਿੰਦੇ ਸੀ ਕਿ ਭਾਈ ਜਦੋਂ ਅਸੀਂ ਹਿੰਦੂਤਵਾ ਦਾ ਵਿਰੋਧ ਕਰਦੇ ਹਾਂ ਤੇ ਇਸ ਦਾ ਮਤਲਬ RSS ਦੀ ਆਈਡੀਓਲੋਜੀ ਹੈ, ਜਿਹੜੀ ਕਿ ਨਾਜ਼ੀ ਤਰਜ਼ ਦੇ ਉੱਤੇ ਹੈ। ਸਾਡਾ ਹਿੰਦੂ ਧਰਮ ਦੇ ਨਾਲ ਜਾਂ ਉਹਨੂੰ ਮੰਨਣ ਵਾਲੇ, ਕੋਈ ਮੂਰਤੀਆਂ ਨੂੰ ਮੰਨਦਾ, ਕੋਈ ਨਹੀਂ ਮੰਨਦਾ ਜਾਂ ਦੂਜਾ, ਉਹ ਸਾਡਾ ਕਿਸੇ ਦੇ ਨਾਲ ਕੋਈ ਸਰੋਕਾਰ ਨਹੀਂ। ਅਸੀਂ ਕਿਸੇ ਦੇ ਧਾਰਮਿਕ ਜਜ਼ਬਾਤਾਂ ਦੇ ਨੂੰ ਜਿਹੜਾ ਉਹ ਹਰਟ ਨਹੀਂ ਕਰਦੇ। ਹੁਣ ਕਿਉਂਕਿ ਇਹਨਾਂ ਦਾ ਇੰਨਾ ਵੱਡਾ ਲੰਬਾ ਚੌੜਾ ਦਾਇਰਾ ਕਾਰ ਹੈ ਹਿੰਦੂਤਵੀਆਂ ਦਾ, RSS ਦੇ ਹੀ ਆਪਣੇ 72 ਕੇ ਕਿੰਨੀਆਂ ਬ੍ਰਾਂਚਿਸ ਨੇ, ਜਿਨ੍ਹਾਂ ਨੂੰ ਸੰਘ ਪਰਿਵਾਰ ਕਹਿੰਦੇ ਨੇ, ਸਟੂਡੈਂਟਸ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਭਾਰਤੀ ਮਜ਼ਦੂਰ ਸੰਘ, ਬਜਰੰਗ ਦਲ ਔਰ ਸ਼ਿਵ ਸੈਨਾ, ਔਰ ਕਿੰਨੇ ਹੀ ਉਹਨਾਂ ਨੇ ਹੋਰ ਵਿਦਨ ਟਰਾਈਬਲਸ ਦੇ, ਦੂਸਰਿਆਂ ਦੇ, ਰਾਸ਼ਟਰੀ ਸਿੱਖ ਸੰਗਤ, ਰਾਸ਼ਟਰੀ ਮੁਸਲਿਮ ਮੰਚ, ਇਹ ਸਾਰੇ ਘੱਟ ਗਿਣਤੀਆਂ ਦੇ ਵਿੱਚ ਵੀ ਆਪਣੇ ਬਾੜੇ ਹੋਏ ਨੇ। 60 ਮੁਲਕਾਂ ਦੇ ਵਿੱਚ ਇਸ ਵੇਲੇ ਲਗਭਗ ਇਹਨਾਂ ਹਿੰਦੂਤਵੀਆਂ ਦੀ ਜਾਂ RSS ਦੀ ਆਈਡੀਓਲੋਜੀ ਵਾਲਿਆਂ ਦਾ ਨੈਟਵਰਕ ਹੈ। ਇਹ ਸਾਲਾਨਾ ਇੱਕ ਜਿਹੜੀ ਹੈ ਉਹਨੂੰ ਇਹ ਵਰਲਡ ਹਿੰਦੂ ਕਾਂਗਰਸ ਕਹਿੰਦੇ ਨੇ, ਉਹਦਾ ਇਕੱਠ ਕਰਦੇ ਨੇ। ਔਰ ਪਿਛਲੇ ਦਿਨਾਂ 'ਚ 3-4 ਦਿਨ ਪਹਿਲਾਂ ਇਹ ਇਕੱਠ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਵਿੱਚ ਹੋਇਆ, ਜਿਹਦੇ 'ਚ ਮੋਹਨ ਭਾਗਵਤ ਤੋਂ ਲੈ ਕੇ ਉਹਨਾਂ ਦੇ ਵੱਡੇ ਵੱਡੇ ਦੱਤਾਤਰੀਆ ਔਰ ਦੂਜੇ ਜਿਹੜੇ ਆਈਡੀਆਲੋਗ ਨੇ, 60 ਮੁਲਕਾਂ ਦੇ ਹੋਰ ਜਿਹੜੇ ਨੇ ਡੈਲੀਗੇਟ ਉਹ ਸ਼ਾਮਲ ਹੋਏ। ਹੁਣ ਉਹਦੇ 'ਚ ਜਿਹੜਾ ਬਾਕੀ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਕਿ ਜੀ ਦੇਖੋ, ਬੈਂਕਾਕ ਵਰਲਡ ਹਿੰਦੂ ਕਾਂਗਰਸ, ਡਾਈਵਰਸਿਟੀ ਆਫ ਹਿੰਦੂ ਸੋਸਾਇਟੀ ਹੈਜ਼ ਲੈਡ ਟੂ ਡਿਸਯੂਨਿਟੀ ਸੇਜ਼ RSS ਲੀਡਰ, ਕਿ ਜੀ ਅਸੀਂ ਜਿਹੜਾ ਹੈ ਉਹ ਯੂਨਾਈਟ ਹੋਈਏ, ਸਾਡੀ ਡਿਸਯੂਨਿਟੀ ਦਾ ਦੂਜਾ ਫਾਇਦਾ। ਚਲੋ ਇਹ ਤਾਂ ਇੱਕ ਜਨਰਲ ਜਿਹਾ, ਲੇਕਿਨ ਜਿਹੜਾ ਬੜਾ ਸਪੈਸੀਫਿਕ, ਜਿਹਦੀ ਬਹੁਤੀ ਚਰਚਾ ਨਹੀਂ ਹੋਈ, ਨਾ ਗੋਦੀ ਮੀਡੀਆ ਨੇ ਤਾਂ ਕੀ ਕਰਨੀ ਸੀ, ਆਪਣਿਆਂ ਨੂੰ ਬਹੁਤਿਆਂ ਨੂੰ ਸਮਝ ਨਹੀਂ ਆਉਂਦੀ ਵੀ ਇਹ ਹੋ ਕੀ ਰਿਹਾ, ਕਿ ਉਹਨਾਂ ਨੇ ਕਿਵੇਂ ਇਸ ਚਲਾਕੀ ਦੇ ਨਾਲ ਹੁਣ ਹਿੰਦੂਤਵਾ, ਹਿੰਦੂ ਮਜ਼ਹਬ ਔਰ ਹਿੰਦੂਤਵਾ ਦੀ ਜਿਹੜੀ ਵਿਤਕਰੇ ਭਰੀ ਉਹਨਾਂ ਦੀ ਨਾਜ਼ੀ ਤਰਜ਼ ਦੀ ਆਈਡੀਓਲੋਜੀ ਹੈ, ਉਹਨੂੰ ਸਮਰਥਕ ਬਣਾ ਦਿੱਤਾ, ਇੱਕ ਬਣਾ ਦਿੱਤਾ। ਰਾਦਰ ਉਹਨਾਂ ਨੇ ਇਹ ਫੈਸਲਾ ਹੀ ਕੀਤਾ, ਔਰ ਹੈਡਲਾਈਨ ਹੈ, PTI ਦੀ ਖਬਰ ਹੈ, ਵਰਲਡ ਹਿੰਦੂ ਕਾਂਗਰਸ renounces Hinduism, embraces terms Hindutva, Hindu Dharma. Third World Hindu Congress asserts that Hindutva includes the gamut of all that the word Hindu implies. ਕਿ ਉਹਨਾਂ ਨੇ ਕਿਹਾ ਕਿ ਜਿਹੜੀ ਹਿੰਦੂਇਜ਼ਮ ਟਰਮ ਹੈ ਇਹ ਹੁਣ ਨਹੀਂ ਇਸਤੇਮਾਲ ਕਰਨੀ, ਇਹ ਸਾਨੂੰ ਨੀਵਾਂ ਦਿਖਾਉਣ ਦੀ ਲਾਈਨ ਹੈ। ਹਿੰਦੂਤਵਾ ਔਰ ਹਿੰਦੂ ਧਰਮਾ, ਹਿੰਦੂ ਧਰਮਾਂ ਦਾ ਕਿਸੇ ਨੇ ਕਹਿਣਾ ਹੀ ਨਹੀਂ ਹੈ, ਕਿਉਂਕਿ ਟਰਮ ਤਾਂ ਆਲਰੇਡੀ ਹਿੰਦੂਤਵਾ ਹੀ ਇਹਨਾਂ ਨੇ ਪ੍ਰਮੋਟ ਕੀਤੀ ਹੋਈ ਹੈ। ਕਿ ਉਹਨਾਂ ਨੇ ਕਿਹਾ ਜੀ ਹਿੰਦੂਤਵਾ ਦਾ ਮਤਲਬ ਹੈ ਕਿ ਹਰ ਸ਼ੇਡ ਦਾ ਹਿੰਦੂ, ਉਹ ਸਨਾਤਨੀ, ਆਰੀਆ ਸਮਾਜੀ, ਦੇਵ ਸਮਾਜੀ, ਬ੍ਰਹਮੋ ਸਮਾਜੀ, ਨਾਸਤਕ, ਕਾਸਤਕ, ਰਾਮ ਦਾ ਪੁਜਾਰੀ, ਲਕਸ਼ਮੀ ਦਾ ਪੁਜਾਰੀ, ਵਿਸ਼ਨੂੰ ਦਾ ਪੁਜਾਰੀ, ਕਿਸੇ ਹੋਰ ਦਾ ਪੁਜਾ, ਸਭ ਜਿਹੜੇ ਨੇ ਉਹ ਹਿੰਦੂਤਵੀ ਨੇ। ਔਰ ਇਹ ਉਹਨਾਂ ਨੇ ਉਹਦੇ 'ਚ ਇਸ ਨੂੰ ਕਿਹਾ, ਉਹਨਾਂ ਨੇ ਇਹ ਡੈਕਲੇਰੇਸ਼ਨ ਅਡਾਪਟ ਕੀਤੀ that the word Hindutva was more accurate as it includes the gamut of all that the word Hindu implies. In the term Hindu Dharma, the first word, that is Hindu,
is an unbounded word. It signifies all that is Sanatan or eternal, and then there is Dharma. उन्होंने कहा जी Hinduism is totally different because it is suffixed with an ism, which is a term defined as an oppressive and discriminatory attitude or belief. Ism नहीं है जी ਅਸੀਂ ਹੁਣ ਤਾਂ ਅਸੀਂ ਹੀ ਕਹਿੰਦੇ ਨਾ ਜੀ ਸਿੱਖਿਜ਼ਮ ਹਿੰਦੂਇਜ਼ਮ ਬੁੱਧਿਜ਼ਮ ਕਹਿੰਦਾ ਨਾ ਅਸੀਂ ਇਜ਼ਮ ਨਹੀਂ ਹੈ ਅਸੀਂ ਹਿੰਦੂਤਵ ਹੈ ਔਰ ਇਹ ਜਿਹੜਾ ਇਟ ਇਜ਼ ਫॉर such reasons that many of our elders preferred the term ਹਿੰਦੂਤਵਾ over Hinduism. ਹੁਣ ਇਹਨਾਂ ਨੂੰ ਕੋਈ ਪੁੱਛੇ ਕਿ ਜੇ ਤੁਹਾਡਾ ਹਿੰਦੂ ਧਰਮ ਸਨਾਤਨ ਹੈ ਜੀ ਜਿਹਨੂੰ ਉਹ ਸਟਾਲਿਨ ਦੇ ਮਗਰ ਤਾਂ ਤਾਮਿਲਨਾਡੂ 'ਚ ਇਸ ਲਈ ਪਏ ਹੋਏ ਨੇ ਕਿ ਉਹਨੇ ਕਿਹਾ ਜੀ ਸਨਾਤਨ ਧਰਮ ਡਿਸਟਰੋਏ ਕਰਨਾ ਸਨਾਤਨ ਦਾ ਮਤਲਬ ਜਾਤ ਪਾਤ ਹੈ ਉੱਥੇ ਜਾ ਕੇ ਕਹਿੰਦੇ ਨੇ ਜੀ ਨਹੀਂ ਇਹ ਸਨਾਤਨ ਦਾ ਮਤਲਬ ਤਾਂ ਹਿੰਦੂ ਹੈ ਇਹਨੂੰ ਡਿਸਟਰੋਏ ਕਰਨਾ ਚਾਹੁੰਦਾ ਹੁਣ ਇੱਥੇ ਕਹਿ ਰਹੇ ਨੇ ਜੀ ਕਿ ਇਹ ਜਿਹੜਾ ਹਿੰਦੂਇਜ਼ਮ ਠੀਕ ਨਹੀਂ ਹੈ ਇਸੇ ਲਈ ਸਾਡੇ ਬਜ਼ੁਰਗਾਂ ਨੇ ਲਫ਼ਜ਼ ਹਿੰਦੂਤਵਾ ਇਸਤੇਮਾਲ ਉਹ ਹਿੰਦੂਤਵਾ ਲਫ਼ਜ਼ ਤਾਂ ਪਹਿਲੀ ਵਾਰ ਲੈਸ ਦੈਨ 100 years ago ਸਾਵਰਕਰ ਨੇ ਇਸਤੇਮਾਲ ਕੀਤਾ ਨਾ ਹਿੰਦੂਤਵਾ ਲਫ਼ਜ਼ ਜਾਂ ਈਵਨ ਹਿੰਦੂ ਲਫ਼ਜ਼ ਨਾ ਵੇਦਾਂ 'ਚ ਹੈ ਨਾ ਸ਼ਾਸਤਰਾਂ 'ਚ ਹੈ ਨਾ ਸਿਮਰਤੀਆਂ 'ਚ ਹੈ ਨਾ ਪੁਰਾਣਾ 'ਚ ਹੈ ਤਾਂ ਹਿੰਦੂ ਔਰ ਜਦੋਂ ਹਿੰਦੂ ਸ਼ੁਰੂ ਵੀ ਹੋਇਆ ਉਹ ਬਾਹਰਲਿਆਂ ਨੇ ਕੀਤਾ ਲੇਕਿਨ ਹਿੰਦੂਤਵਾ ਤਾਂ ਦਿੱਤਾ ਹੀ ਸਾਵਰਕਰ ਨੇ ਪਰ ਇਹਦੇ ਥੱਲੇ ਹੁਣ ਇਹ ਹੋਏਗਾ ਕਿ ਤੁਸੀਂ ਜੋ ਵੀ ਈਵਨ RSS ਦੀ ਹਿੰਦੂਤਵਾ ਆਈਡੀਓਲੋਜੀ ਨੂੰ ਚੈਲੰਜ ਕਰੋਗੇ ਉਹ ਦੇਖੋ ਜੀ ਹਿੰਦੂਆਂ ਦੇ ਖਿਲਾਫ ਕਿਉਂਕਿ ਹਿੰਦੂਇਜ਼ਮ ਕੋਈ ਟਰਮ ਨਹੀਂ ਰਹਿ ਗਈ ਇਟ ਮੀਨਸ ਹਿੰਦੂਤਵਾ ਇਹ ਹੈ ਲੜਾਈ ਜਿਹੜੀ ਆਈਡੀਆਜ਼ ਨਾਲ ਕਿਵੇਂ ਇਹ ਸਭ ਨੂੰ ਹੀ ਜਿਹੜਾ ਉਹ ਆਪਣੇ ਅੰਦਰ ਸਮੋ ਰਹੇ ਨੇ ਔਰ ਸਾਡਾ ਇੱਕ ਵੱਡਾ ਤਬਕਾ ਉਹ ਇਸ ਗੱਲ ਤੇ ਹੀ ਲੱਗਾ ਹੈ ਵੀ ਸ਼੍ਰੋਮਣੀ ਕਮੇਟੀ 'ਚ ਕੌਣ ਬਣੇਗਾ ਨਹੀਂ ਬਣੇਗਾ ਨਿਹੰਗਾਂ ਦੇ ਟੋਲੇ ਆਪਸ 'ਚ ਲੜਾਤੇ ਨੇ ਕੋਈ ਹੋਰ ਚੱਲ ਰਿਹਾ ਕੋਈ ਬਾਦਲਾਂ ਦੀ ਆਪਣੀ ਖੇਡ ਚੱਲ ਰਹੀ ਹੈ ਔਰ ਉਹ ਕਿੱਥੋਂ ਮਾਰ ਰਹੇ ਨੇ ਉਹਨਾਂ ਨੇ ਆਲਰੇਡੀ ਆਉਣ ਵਾਲੇ ਪੀਰੀਅਡ ਦੀ ਹਿਸਟਰੀ ਦਾ ਜਿਹੜਾ ਪੂਰਾ ਮੋੜ ਹੈ ਉਹ ਬਦਲ ਕੇ ਰੱਖ ਦਿੱਤਾ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਥੱਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ